एक बहुत खास गल जी दसी आ वो तुसीं भी सुनी आ कि जो अग लग गई सी कणक नूं ते चढ़दे पंजाब वाली साइड तो BSF जिहड़ी है ना उन्होंने आके अग बुझाई सी ते असीं अपनी अक्सर वीडियो दे विच जिक्र करीदा हुंदा है भी 6-7 किले कणक सड़ी उसे 700 रुपया सड़ी है तू बोझी जी ले गया मैं कहा बोझी जी नहीं जेडी तुसी भैन दी इंडिया अच्छा नाल हां बिल्कुल नाल पैली ना जंगले दे नाल वो थे कोई सिखां दा प्रोग्राम सी इकट्ठे होए उन्हें आख्या अग लग गई आ उन्हें अपने कंपनी कमांडर नूं आख्या भी मुसलमानां दी कणक नूं अग लग गई की आर्डर है साडे पे उन्हें आज जो पिंड च अग लगे कणक नूं अग लगी है बंदा कोई नहीं आया इन्होंने आगे बुझाई है इन्होंने अग बुझाई तुम मान के अड्डो अड्डी हो जाओ अड्डो अड्डी हो जाओ करी जी जे तू है वो नहीं पूछते उत्थे डंगर बागी चारन रहे हैं किते किसी ने सिगट लाई आ ते उहदे नूं वाह माड़ी चंगी वग जी ते सिगट उन्हें पील सुटी आ अपनी बुझा के बुझी नहीं बुझी वो सड़ गया उन्होंने अग लग गई बंदे भजे आए गर्मी सी उन्हें आख्या भी अग लग गई कणक नूं अग कणक नूं लग गई आ मैं दस्सिया उन्हें बाबा तेरी कणक नूं अग लग गई आ मैं क्या बुझन दई आ हुण इन्नी आ गई मैं कितना बुझा लूं एक मुंडा छोटा जिहा मेरा एडा वो भज गया ਉਹਦੇ ਕੋਲ ਨਾ ਡੱਕੀ ਗਈ ਭੱਜ ਗਿਆ ਉਹਦੇ ਪੈਰੀਂ ਦੇ ਦੇਣ ਜੀ ਜੁੱਤੀ ਤਰਲੇ ਤੁਰਲੇ ਮਾਰਦਾ ਰਿਹਾ ਉਹ ਫਿਰ ਮਾਰੀ ਦਾ ਨਾ ਆ ਤਾਰ ਲੱਗੀ ਸੀ ਗੇਟ ਨੂੰ ਸਾਹਮਣਾ ਭੱਜ ਗਿਆ ਇੰਡੀਆ ਅੱਛਾ ਨਾਲ ਹਾਂ ਬਿਲਕੁਲ ਨਾਲ ਪੈਲੀ ਨਾ ਜੰਗਲੇ ਦੇ ਨਾਲ ਉੱਥੇ ਕੋਈ ਸਿੱਖਾਂ ਦਾ ਪ੍ਰੋਗਰਾਮ ਸੀ ਇਕੱਠੇ ਹੋਏ ਉਹਨੇ ਆਖਿਆ ਅੱਗ ਲੱਗ ਗਈ ਆ ਉਹਨਾਂ ਆਪਣੇ ਕੰਪਨੀ ਕਮਾਂਡਰ ਨੂੰ ਆਖਿਆ ਵੀ ਮੁਸਲਮਾਨਾਂ ਦੀ ਕਣਕ ਨੂੰ ਅੱਗ ਲੱਗ ਗਈ ਕੀ ਆਰਡਰ ਹੈ ਸਾਡੇ ਕੋਲ ਉਹਨੇ ਅੱਜ ਤੇ ਪਿੰਡ ਵੀ ਸਾਰਾ ਜਾਓ बुझा के आओ बड़ा नहीं BSF जावे BSF जावे सारी ना लग जाए सारी ना सड़ जाए उन्हें ट्रैक्टर भी ले आंदे किसे छापे फड़ ले किसे ने बाल्टियां फड़ लियां अग पानी ले आउण वो चौधरी साहब उन्हें ना सुक्की जमीन पोड़ के ना वड्डियां ट्रैक्टर ने अग घेरा पा लिया ढक लई जे वे बोझ बच गई साथों इथों कोई नहीं गया ना कोई अच्छा बाबा एक मिनट ਇਹ ਜਿਹੜੇ ਪਿੰਡ ਦੇ ਬੰਦੇ ਆਏ ਸੀ ਪਿੰਡ ਦਾ ਨਾਂ ਕੀ ਆ ਨਾਲ ਜਿਹੜਾ ਪਿੰਡ ਬੰਦਿਆਂ ਨੇ ਆ ਕੇ ਦੱਸਿਆ ਨਾ ਆ ਜਾਓ ਕਿ ਪਿੰਡ ਦੇ ਬੰਦਿਆਂ ਨੂੰ ਗਿਆ ਉਹ ਮੁੰਡੇ ਦਾ ਆਵਾਜ਼ ਉਹ ਜਿਹੜਾ ਅੱਛਾ ਉਹ ਨਾ ਜਿਹੜੇ ਬੁਝਾ ਬਜੂਰੀ ਦੇ ਇਕੱਠੇ ਹੋਏ ਨੇ ਸਾਡਾ ਰੰਜਰ ਵਾਲਾ ਹਵਾਲਦਾਰ ਗਿਆ ਸੂਬੇਦਾਰ ਅੱਡ ਵੱਡੀ ਹੋ ਜਾਓ ਵੱਡੀ ਵੱਡੀ ਹੋ ਜਾਓ ਉਹ ਜਿਹੜਾ ਪਿੰਡ ਦਾ ਨੰਬਰਦਾਰ ਸੀ ਨਾ ਉਹਨੇ ਖੱਚ ਕੇ ਚਪੇੜ ਮਾਰੀ ਦੋ ਕਿਆਂ ਜਿਹੜਾ ਨੰਬਰਦਾਰ ਸਰਦਾਰ ਸੀ ਉਹਨੇ ਆ ਗਿਆ ਇੱਥੇ ਰੈਣੀਆਂ ਵਟਾਉਣ ਡਏ ਆ ਚੂਤੀ ਹੁਣ ਜੋ ਪਿੰਡ 'ਚ ਅੱਗ ਲੱਗੇ ਕਣਕ ਨੂੰ ਅੱਗ ਲੱਗੀ ਤੇ ਬੰਦਾ ਕੋਈ ਨਹੀਂ ਆਇਆ ਇਹਨਾਂ ਨੇ ਅੱਗ ਬੁਝਾਈ ਆ ਇਹਨਾਂ ਨੇ ਅੱਗ ਬੁਝਾਈ ਤੂੰ ਮਾਨ ਕੇ ਅੱਡੋ ਅੱਡੀ ਹੋ ਜਾਓ ਅੱਡੋ ਅੱਡੀ ਹੋ ਜਾਓ ਕਰੀ ਜੀ ਜੇ ਤੂੰ ਹੈ ਉਹ ਨਹੀਂ ਪੁੱਛਦਾ ਸਰਦਾਰ 700 ਮਾਂ ਦਾ ਮਾਲਕ ਵੀ ਨਹੀਂ ਕਮਾ ਤੋਂ ਹਟ ਕੇ ਉਹਨੇ ਹੱਕੀ ਗੱਲ ਕੀਤੀ ਸੀ ਉਹਨੇ ਆਖਿਆ ਹਾਂ ਬੱਚਾ ਨਹੀਂ ਸਾਡਾ ਰਿਹਾ ਤੇ ਤੁਸੀਂ ਮੁਸਲਮਾਨ ਇਸ ਤਰ੍ਹਾਂ ਦੇ ਉਹ ਫਿਰ ਸਿੱਖ ਜਿਹੜੇ ਨਾ ਉਹ ਮੈਨੂੰ ਆਖਣ ਡਿਆ ਤੇ ਸਾਨੂੰ ਆਂਦੇ ਨੇ ਚੌਧਰੀ ਆਂਦੇ ਨੇ ਚੌਧਰੀ ਕਣਕ ਤੇ ਤੇਰੀ ਬੜੀ ਜਿਹੀ ਕਈ ਵਾਰ ਮੈਨੇ ਹਜ਼ਾਰ ਕੀ ਚੌਧਰੀ ਦੀ ਕਣਕ ਬੜੀ ਆ ਚੰਗਾ ਝਾੜ ਨਿਕਲੂ ਦੇ ਚੰਗਾ ਝਾੜ ਨਿਕਲੂ ਸੜ ਗਈ ਆ ਤੇ ਕੋਈ ਗੱਲ ਨਹੀਂ ਤੇ ਕਹਿੰਦਾ ਉਹ ਕੋਈ ਨਹੀਂ ਗੱਲ ਯਾਰ ਇਹਦੀ ਕਣਕ ਤੇ ਪੂਰੀ ਕਰ ਸਕੀ ਦੀ ਆ ਇੱਕ ਡੰਗਰ ਤੂੜੀ ਦਾ ਤੇ 2-2 ਮਣ ਕਣਕ ਲਾ ਦਈਏ ਹਰ ਬੰਦੇ ਨੂੰ ਕਿੱਲੇ ਦੀ ਝਾੜ ਲਾ ਦਈਏ ਇਹਦੀ ਪੂਰੀ ਕਰ ਸਕੀ ਦੀ ਆ ਤੇ ਕਹਿੰਦਾ ਉਹ ਇਹਦੀ ਤੇ ਕਰ ਸਕੀ ਦੀ ਇਹਨੂੰ ਕਰਨ ਕਿਹਨੇ ਦੇਣੀ ਆ ਇਹਨਾਂ ਦੀ ਪੈਲੀ ਦੇ ਵਿੱਚ ਨਾ ਐਂ ਕਰਕੇ ਟਰਾਲੀ ਜਾਣ ਕੇ ਤੂੜੀ ਦੀ ਸੁੱਟ ਦਿਓ ਉਹ ਵਾਗੀ ਵਿੰਗ ਕਮਾਂਡਰ ਕੋ ਚਲੀ ਜੂ ਇਹਨੂੰ ਨਾ ਪਣ ਲੈਣਗੇ ਏਡੇ ਕਿ ਚੰਗਾ ਮੁਸਲਮਾਨਾਂ ਦਾ ਜਿਹੜੀ ਇਹ ਗੌਰਮੈਂਟ ਹੈ ਇਹ ਤੇ ਏਡੀ ਕਿ ਚੰਗੀ ਹੈ ਇਹਨਾਂ ਦੀ ਪੈਰ ਖਵਾ ਨਹੀਂ ਅਸੀਂ ਆ ਉਹਨੇ ਆਖਿਆ ਇਹ ਅਸੀਂ ਤੇ ਅਸੀਂ ਜੇ ਸਾਡੇ ਵਾਸ ਹੋਵੇ ਇਹਨੂੰ ਜੇ ਅਸੀਂ ਕਦੀ ਵੀ ਨਾ ਕੁਛ ਕਰਨਾ ਬਾਬਾ ਜੀ ਇਹ ਦੇਖੋ ਜਿਹੜੀ ਸਾਂਝ ਸੀਗੀ ਇਹ ਸਾਂਝ ਜਿਹੜੀ ਸੀ ਇਹ ਦੁਬਾਰਾ ਦੇਖ ਲਓ ਇਦਾਂ ਅਗਰ ਹੋ ਜਾਵੇ ਤਾਂ ਕਿੱਡੇ ਫਾਇਦੇ ਲੋਕਾਂ ਨੂੰ ਕਿੱਡੇ ਫਾਇਦੇ ਹੋਵੇ ਕਿੱਡੇ ਫਾਇਦੇ ਬਿਲਕੁਲ ਉਹਨਾਂ ਇਸ ਤਰ੍ਹਾਂ ਨਾ ਸਰਦਾਰਾਂ ਨੇ ਆਖਿਆ ਇਹ ਕਿਹੜੀ ਗੱਲ ਹੈ ਤੇ ਆਖਣ ਲੱਗੇ ਅਸੀਂ ਹੁਣ ਗੱਲ ਕਰਦੇ ਆ ਭਈ ਤੈਨੂੰ ਸਾਫ ਦੇਗਾ ਇਹਨਾਂ ਕੀ ਦੇਣਾ ਅੱਛਾ ਭੈਣ ਕਿਸੇ ਨਾਲ ਨਾਰਾਜ਼ ਹੋਈ ਉਹ ਗੱਲ ਅਸਲ ਤੇ ਹੁਣ ਉੱਥੇ ਆਉਣਾ ਕਿ ਭੈਣ ਫਿਰ ਕਿਸੇ ਨਾਲ ਨਾਰਾਜ਼ ਹੋਈ ਭੈਣ ਕਿਸੇ ਨਾਲ ਕਣਕ ਜੂ ਸੜ ਗਈ ਤੇ ਭੈਣਾਂ ਭਰਾ ਆਏ ਇਸ ਤਰ੍ਹਾਂ ਜਿਸ ਤਰ੍ਹਾਂ ਆਹ ਪਾਣੀ ਤੁਹਾਨੂੰ ਪੀਤਾ ਇਹੋ ਹੀ ਛਬੀਲ ਲੱਗੀ ਰਹੀ ਇਧਰੋਂ ਢਾਣੇ ਆਏ ਅੱਛਾ ਆਖਰ ਤੇ ਤੈਨੂੰ ਪਤਾ ਮਿੱਠਾ ਵੀ ਤੇ ਖਰਚ ਹੋਣਾ ਦੁੱਧ ਵੀ ਹੋਣਾ ਨੁਕਸਾਨ ਹੋ ਗਿਆ ਖਬਰ ਲੈਣ ਵਾਲਾ ਚਾਹ ਪਾਣੀ ਪਿਲਾਣੀ ਪੈ ਗਈ ਹੈ ਸਾਡੀ ਭੈਣ ਆਈ ਮਾਸੀ ਦੀ 'ਚ ਹਾਂਜੀ ਆ ਵੀ ਸੁਣਿਆ ਕਣਕ ਸੜ ਗਈ ਮੈਂ ਸੜ ਗਈ ਐ ਕਿੰਨੀ ਕੁ ਸੜੀ ਆ
ਮੈਂ ਹਾਂ ਉਸ ਜ਼ਮਾਨੇ 700 ਰੁਪਇਆ ਵੀ ਬੜਾ ਸੀ। ਬਹੁਤ ਵੱਡੀ ਰਕਮ ਮੈਂ ਕਿਹਾ ਵੀ ਇਹ 7 ਕਿਲੇ ਕਣਕ ਸੜੀ ਤੇ 700 ਰੁਪਇਆ ਸੜਿਆ। ਹਾਂ। ਐ ਤੂੰ ਬੋਝੀ ਜੀ ਲੈ ਗਿਆ। ਹਾਂ। ਮੈਂ ਕਿਹਾ ਬੋਝੀ ਜੀ ਨਹੀਂ ਜਿਹੜੀ ਤੁਸੀਂ ਭੈਣ ਦੀ ਲੰਨ ਦਿੱਤੀ ਆ ਮੈਨੂੰ ਤਾਂ ਮੈਂ ਕਿਹਾ ਆ ਗਿਆ ਕੀ ਲੱਗ ਗਈ ਮੇਰੀ ਖਾਣ ਲੱਗ ਗਈ ਤੇ ਮੈਂ ਕਿਹਾ ਗਿਣਨਾ ਤੇ ਮੈਂ ਹੈਗਾ ਹਾਂ। ਜਿਹੜਾ ਮੇਰੇ ਹੱਥ 'ਚ ਹੀ ਨਹੀਂ ਰਿਹਾ ਤੇ ਮੈਂ ਉਹ ਦੱਸਣਾ ਤੇ ਹਾਂਜੀ ਆ ਜਿਹੜਾ ਆਏਗਾ ਤੇ ਖਰਚਾ ਹੋਇਆ ਮੇਰਾ ਮੈਂ ਕਿਹਾ ਵੀ 7 ਕਿਲੇ ਕਣਕੀ ਹਾਂ ਤੇ 700 ਰੁਪਏ 700 ਰੁਪਇਆ ਜੀ ਜੰਡ ਗਈ ਉਹਦਾ ਤਾਂ ਫਿਰ ਉਹਨੇ ਗੁੱਸਾ ਨਹੀਂ ਕੀਤਾ? ਗੁੱਸਾ ਕੀ ਕਰਨਾ ਸੀ ਗੁੱਸੇ ਮਾੜੀ ਮੋਟੀ ਜੀ ਮੈਨੂੰ ਆਖਿਆ ਸੀ, ਮੈਂ ਤੂੰ ਕੱਲੀ ਪੀ ਗਈ ਹੈ ਹਾਂ। ਮੈਂ ਮਲਕ ਤੋਂ ਲਾ ਕੇ ਜੇ ਤੱਕ ਗਿਣ ਸਾਰਾ ਕੇ ਹੋ ਦੱਸਿਆ ਗਿਆ। ਵਿੱਚੇ ਰੱਖੇ ਨੇ ਤੇਰੇ ਤੋਂ ਪਹਿਲਾਂ ਤੇ ਤੇਰੇ ਅੱਗੇ ਦੁੱਖ ਫੜਿਆ ਵੀ ਤੂੰ ਭੈਣ ਹਿਰਖ ਕਰੇਂਗੇ ਵੀ ਮਾੜਾ ਹੋਇਆ। ਹਾਂ ਮੈਨੂੰ ਪਹਿਲਾਂ ਦੱਸ ਮੈਂ ਪੀਣਾ ਹੀ ਨਹੀਂ। ਹਾਂ ਮੈਂ ਕਿਹਾ ਇਹ ਗਲਾਸ ਨਾ ਮੈਂ ਕਿਹੜਾ ਬਚ ਜਾਣਾ। ਸਹੀ ਗੱਲ ਆ। ਅੱਛਾ ਬਾਬਾ ਜੀ ਇਹ ਫਿਰ ਜਿਹੜੇ ਉੱਠ ਕੇ ਬੰਦੇ ਗਏ ਇਥੋਂ ਤੁਹਾਡੇ ਨਾਲ ਦੁਬਾਰਾ ਕਦੇ ਉਹਨਾਂ ਦੀ ਮੁਲਾਕਾਤ ਹੋਈ ਹੈ? ਇੰਨੇ ਚੰਗੇ ਬੰਦੇ ਸੀ ਉਹ? ਉਹਨਾਂ ਚੋਂ ਜਿਹੜੇ 2 ਬੰਦੇ ਸਾਡੇ ਪਿੰਡ ਦੇ ਆਏ ਸਨ ਪਰਮਟ ਤੇ ਇੱਕ ਖੱਤਰੀ ਆਇਆ ਸੀ ਲਾਗੇ ਕੋਰੀਆਂ ਪਿੰਡ ਆ ਨੰਤੇ ਸ਼ਾਹ ਦੇ ਨਾਂ ਸੀ। ਅੱਛਾ। ਉਹ ਵਿਆਜ ਵੀ ਦਿੰਦੇ ਸੀ ਹਾਂ, ਲੋਕਾਂ ਨੂੰ ਹਾਂ, ਪੈਸੇ ਬੂਏ। ਉਹ ਖੱਤਰੀ ਜਿਹੜੇ ਹੁੰਦੇ ਨੇ ਉਹ ਵਿਆਜ ਜਿਹੜੀ ਹੁੰਦੇ ਨੇ ਸਜ ਤੇ ਹੋਰ ਹੁੰਦੇ ਨੇ ਹਾਂਜੀ, ਉਹਨਾਂ ਨੂੰ ਹਾਂਜੀ। ਸ਼ਾਹ ਹੀ ਆਂਦੇ। ਹਾਂ। ਅੱਛਾ। ਉਹ ਆਇਆ ਸੀ, ਉਹ ਆਣ ਕੇ ਰੋਂਦਾ ਸੀ। ਸ਼ਾਹ ਬੜਾ ਚੰਗਾ ਸੀ। ਉਹ ਆਣ ਕੇ ਰੋਂਦਾ ਸੀ। ਸਾਡੇ ਪਿੰਡ ਉਹਦਾ ਵਰਤਾਅ ਸੀ ਬੜਾ। ਸਾਡੇ ਪਿਓ ਦਾ ਇੱਕ ਮਾਮਾ ਸੀ ਇੱਥੇ, ਉਹ ਬੜਾ ਚੌਧਰੀ ਆਦਮੀ ਸੀ, ਹਵਾਲਦਾਰ ਰਿਹਾ ਆਰਮੀ ਦੇ ਵਿੱਚ ਤੇ ਕੋਈ ਉਹਦੇ ਪੈਸੇ ਵੀ ਉਹਦੇ ਕੋਲ ਉਸ ਜ਼ਮਾਨੇ 'ਚ ਹੈਗੇ ਹਨ। ਉਹਦਾ ਪੁੱਤ ਬਣਿਆ ਸੀ ਸ਼ਾਹ। ਉਹ ਲੋਕਾਂ ਨੂੰ ਨਾ ਘਰ 'ਚ ਪਾਣੀ ਦਵਾਉਂਦਾ ਹੁੰਦਾ ਸੀ। ਜਿਹਦਾ ਕਿਸੇ ਦਾ ਵਿਆਹ ਹੋਣਾ ਤੇ ਚਲੇ ਜਾਣਾ ਤੇ ਆਖਣਾ ਲਾਗੇ ਦੁਕਾਨ ਸੀ ਸੁਨਿਆਰੇ ਦੀ ਵੀ ਸੀ, ਦੁਕਾਨਾਂ ਕੱਪੜੇ ਵਾਲੀਆਂ ਵੀ। ਸ਼ਾਹ ਨੂੰ ਜਾ ਕੇ ਆਖਣਾ ਆਹ ਲੈ ਦੇ ਆਹ ਲੈ ਦੇ। ਉਹਨੇ ਤੁਰਨਾ ਤੇ ਨਾਲ ਮਾੜਿਆਂ ਬੰਦਿਆਂ ਨੇ ਮਗਰ ਤੁਰ ਜਾਣਾ, ਇਹਨੂੰ ਆਹ ਦਿਓ ਇਹਨੂੰ ਆਹ ਦਿਓ। ਤੇ ਉਹਨੇ ਉਹ ਦੇਣਾ ਕਿ ਜਿਹੜੇ ਹਨ ਨਾ ਆਪਣੇ ਸਰਦਾਰ ਸਿੱਖ ਉਹ 2 ਆਏ ਸਨ, ਮੱਖਣ ਸਿਉਂ ਦੇ ਸ਼ੇਰ ਸਿਉਂ ਦੋਵੇਂ। ਉਹ ਦੋਵੇਂ ਚਾਚਿਆਂ ਬਾਬਿਆਂ ਦੇ ਹਨ, ਸਗੇ ਨਹੀਂ ਸਨ। ਅੱਛਾ। ਉਹ ਆਣ ਕੇ ਫਿਰ ਰੋਏ ਧੋਏ ਬੜਾ। ਉਹ ਆਖਣ ਲੱਗੇ ਵੀ ਜਿਹੜੀ ਸਾਡੀ ਇੱਥੇ ਇੱਜ਼ਤ ਸੀ ਨਾ ਨਾ ਨਹੀਂ ਹੋਈ ਉੱਥੇ ਨਹੀਂ ਹੋਈ। ਉੱਥੇ ਕੋਈ ਕਿਸੇ ਦੀ ਇੱਜ਼ਤ ਦਾ ਪਿਆਰ ਹੀ ਨਹੀਂ ਹੁੰਦਾ। ਸਾਡੇ ਵੇਖਦਾ ਨਵੇਂ ਲੋਕ ਨਵੀਂ ਜਗ੍ਹਾ ਨਵੇਂ ਤੌਰ ਤਰੀਕੇ ਨਵੇਂ ਜਗ੍ਹਾ ਕੋਈ ਗੱਲ ਨਹੀਂ। ਰਿਸ਼ਤਾ ਕਰਨ ਲੱਗਿਆ ਵੀ ਡਰੀਦਾ। ਪੁਰਾਣੇ ਬੈਠੇ ਹਾਂ ਕਿਸੇ ਨੂੰ ਸੱਜਣਾ ਨੂੰ ਪੁੱਛ ਲਈਦਾ ਕਿ ਵੀ ਚੰਗਾ ਕਿ ਮਾੜਾ। ਸਹੀ ਗੱਲ ਹੈ। ਉੱਥੇ ਕਿਸੇ ਨੂੰ ਪੁੱਛੀਏ ਕਿ ਸਾਰੇ ਤਾਂ ਨਵੇਂ ਆ। ਸਾਰੇ ਦੇ ਨਵੇਂ ਨੇ ਤੇ ਹਾਲ ਕੋਈ ਨਹੀਂਗਾ। ਤੇ ਬਾਬਾ ਇੱਥੇ ਜਦੋਂ ਗਏ ਸੀ ਕੋਈ ਕਿਸੇ ਦਾ ਜਾਨੀ ਮਾਲੀ ਨੁਕਸਾਨ ਤਾਂ ਨਹੀਂ? ਮਾਲੀ ਤਾਂ ਹੋਇਆ ਹੋਣਾ, ਜਾਨੀ ਤਾਂ ਨਹੀਂ ਨੁਕਸਾਨ ਹੋਇਆ? ਨਹੀਂ ਬਈ ਜਾਨੀ ਆ ਪਿੰਡ ਚੋਂ ਵੀ ਨਹੀਂ ਹੋਇਆ। ਮਨਿਆਲਾ ਪਿੰਡ ਏਡਾ ਵੱਡਾ ਸੀ, ਇਹ ਵੀ ਨਹੀਂ ਹੋਇਆ। ਸਾਡੇ ਲਾਗੇ ਕੋਈ ਵੱਢ ਫੱਟ ਨਹੀਂ ਹੋਈ ਨਾ, ਕੋਈ ਨਹੀਂ ਹੋਈ। ਤੁਹਾਡਾ ਦਿਲ ਕਰਦਾ ਵੀ ਜਦੋਂ ਕਿਤੇ ਮੇਰੇ ਜਿਹੜੇ ਸੱਜਣ ਬੇਲੀ ਹੈਗੇ ਆ ਤੇ ਮਿਲਣਾ? ਹਾਂ ਨਹੀਂ ਤਾਂ ਨਹੀਂ ਚਾਹੀਦਾ। ਹੁਣ ਤੇ ਇਹ ਹਿਸਾਬ ਲਾਉਣ ਡਿਆ ਮੈਂ ਆਪਣਾ। ਹਾਂ ਮੈਂ ਅੱਲਾ ਝੂਠ ਨਾ ਮਰਾਵੇ, ਮੈਂ ਤੈਨੂੰ ਦੱਸਿਆ ਵੀ ਮੈਂ 15 16 14 ਸਾਲਾਂ ਦਾ ਪੱਕਾ ਸਨ। ਸਨ 47 ਉਥੋਂ ਕਹਿਣ ਲੱਗ ਵੀ ਹੁਣ ਮੇਰੀ ਉਮਰ ਕਿੰਨੀ ਹੋ? 14 ਤੋਂ ਕਹਿਣ ਲੱਗਾ 90 ਸਾਲ ਹੋ ਚੱਲੀ ਆ। 90 ਸਾਲ ਹੋ ਚੱਲੀ, 91 ਹੋ ਚੱਲੀ। ਅੱਛਾ। ਉਹਦੇ ਵਿੱਚ ਹੁਣ ਨਾ ਤੇ ਕੋਈ ਇਸ ਪਿੰਡ 'ਚ ਮੇਰਾ ਨਹੀਂ ਰਿਹਾ। ਇੱਕ ਨਹੀਂ ਗਾ, ਨਾ ਕੋਈ ਬੁੱਢੀ ਤੇ ਨਾ ਕੋਈ ਬੁੱਢੀ। ਉਹਦਾ ਸਾਡਾ ਜੱਦੀ ਪਿੰਡ ਆ ਨਾ, ਅਸੀਂ ਵਸੀਨ ਆ ਸ਼ੁਰੂ ਤੋਂ 50 ਇੱਥੋਂ ਦੇ ਰੰਗੇਜਾਂ ਦੇ ਵੇਲੇ। ਉੱਥੇ ਇੱਕ ਸਾਡੀ ਫੁੱਫੀ ਆ, ਉਹ ਕੋਈ ਇੱਕੋ ਹੀ ਆ ਪਿੰਡ ਦੇ ਵਿੱਚ। ਜਿਹਦੇ ਸਾਰੇ ਚਾਚੇ ਬਾਬੇ ਖਤਮ ਹੋ ਗਏ। ਉਹਨਾਂ ਦੇ ਵਿੱਚੋਂ ਉਹਨਾਂ ਦਾ ਦਾਦਾ ਕਹਿਣ ਦਾ, ਕਿਸੇ ਦਾ ਚਾਚਾ, ਕਿਸੇ ਦਾ ਕੁਝ। ਉਹਨਾਂ ਦੇ ਵਿੱਚੋਂ ਮੈਂ ਹੀ ਹਾਂ। ਮੈਂ ਇੱਥੇ ਰਹਿਣਾ, ਜੋ ਮੈਂ ਜਾਣਾ ਹੈ ਨਾ ਉਦੋਂ ਮੈਂ ਪੁੱਛਦਾ ਵੀ ਆਹ ਕਿਹਦਾ ਆਹ ਕਿਹਦਾ। ਉਹ ਪੁੱਛਣ ਵਾਲੀ ਗੱਲ ਹੀ ਨਹੀਂ ਰਹੀ। ਨਵਾਂ ਹੀ ਪੁੱਛ ਸਾਰਾ ਸਭ ਦੁਨੀਆ ਦੇ ਚਲੇ ਗਏ, ਸਾਰੇ ਚਲੇ ਗਏ, ਕੋਈ ਨਹੀਂ ਰਹਿ ਗਿਆ। ਇੱਥੇ ਇੱਕ ਘੁਮਿਆਰ ਆ, ਉਹ ਹੈਗਾ ਮੇਰੀ ਉਮਰ, ਦੂਜਾ ਕੋਈ ਨਹੀਂ। ਕਿਉਂ ਅੱਲਾਹ ਤਾਲਾ ਨੇ ਐਡਾ ਵੱਡਾ ਮਾਲਕ ਮੈਂ ਨਹੀਂ। ਇੱਜ਼ਤ ਬਹੁਤ ਅੱਲਾ ਨੇ ਦਿੱਤੀ। ਹਾਂ ਜੋ ਮੇਰੀ ਨਾ ਅੱਲਾਹ ਤਾਲਾ ਇੱਜ਼ਤ ਰੱਖੀ ਆਉਂਦਾ। ਜੇ ਕਿਸੇ ਬੰਦੇ ਨੂੰ ਜਾ ਕੇ ਤਰਲਾ ਮਾਰ ਦੇ ਨਾ ਵੀ ਯਾਰ ਇੰਜ ਨਾ ਕਰ ਇੰਜ ਕਰ, ਤੇ ਮੰਨ ਜਾਂਦਾ। ਹਯਾ ਕਰਦੇ ਨੇ। ਆ ਬਣਿਆ ਹੋਰ ਵੱਡੀ ਐਡੀ ਛੇਖੀਆਂ ਵਾਲੀ। ਬਾਬਾ ਜੀ ਕੋਈ ਸੁਨੇਹਾ ਆਖਰ ਤੇ ਦੇਣਾ ਚਾਹੋ ਆਪਣੇ ਯਾਰਾਂ ਬੇਲੀਆਂ ਨੂੰ?
ਜਿਉਂਦਾ ਹੀ ਨਹੀਂ ਤੇ ਹੁੰਦਾ। ਜਿਹੜਾ ਸਭ ਤੋਂ ਬਹੁਤਾ ਯਾਰ ਸੀ ਉਹ ਕੌਣ ਸੀ ਜਿਹੜਾ ਤੁਹਾਡਾ ਖੇਡਦਾ ਖੂਡਦਾ ਵੀ ਰਿਹਾ ਹੋਵੇ? ਇਹੋ ਜੀ ਗੱਲ ਦੱਸੋ, ਜਿਹੜਾ ਕੋਈ ਬਹੁਤਾ ਕਰੀਬੀ। ਦੱਸਾਂ ਵੀ ਯਾਰ ਜੋ ਉਹ ਸਾਡਾ ਪਿੰਡ ਵੀ ਉਹ ਨਾ ਏਡਾ ਵੱਡਾ ਨਹੀਂਗਾ। ਉਹ ਪਿੰਡ ਜਿਹੜਾ ਹੈ ਨਾ ਇੱਕੋ ਹੀ ਮਾਈ ਦਾ ਪਿੰਡ ਹੈ, ਇਕੱਲੀ ਦਾ। ਉਹ ਮਾਈ ਦੇ 4 ਪੁੱਤ ਸਨ, ਇੱਕ ਮਰ ਗਿਆ ਸੀ, 3 ਰਹਿ ਗਏ। ਤਿੰਨਾਂ ਦੀ ਔਲਾਦ ਆ ਸੀ ਪਿੰਡ ਦੇ ਵਿੱਚ। ਕੋਈ ਪਨਾਹਗੀਰ ਨਹੀਂ ਆਇਆ, ਕੋਈ ਕੁਝ ਨਹੀਂ ਆਇਆ। ਇੱਕੋ ਹੀ ਕਬੀਲਾ ਆ ਤੁਹਾਡਾ? ਇੱਕੋ ਹੀ ਕਬੀਲਾ, ਹਾਂਜੀ, ਹਾਂਜੀ। ਇੱਕੋ ਹੀ। ਤੇ ਆਪਣੀ ਪਿੰਡ ਦੇ ਵਿੱਚ ਹੀ ਉਹ 2 ਭਰਾ ਸਨ ਸਾਡੇ ਵੱਡੇ। ਇੱਕ ਜਿਹੜਾ ਉਹ ਆਪਣਾ ਕਲਮਾ ਨਹੀਂ ਸੀ ਪੜਿਆ, ਉਹ ਸਿੱਖਾਂ ਦਾ ਹੀ ਰਿਹਾ। ਤੁਹਾਡਾ ਭਰਾ? ਉਹਨੇ ਸਾਡੇ ਵੱਡਿਆਂ ਦਾ। ਹਾਂ, ਉਹਨੇ ਕਲਮਾ ਨਹੀਂ ਪੜਿਆ ਤੇ 1200 ਵਿਗੇ ਦੇ ਮਾਲਕ ਦਾ। ਉਹਦੀ ਪੈਲੀ ਸੀ ਸੋ ਸਿਖਾਣਾ ਹੀ ਰਹੀ ਆ। ਪਿੰਡ ਸਾਡਾ ਅਸਲ ਕੋਰੀਆਂ ਸੀ, ਕੋਰੀਆਂ ਚ ਆਣ ਕੇ ਪੈਲੀ ਚ ਅੱਛਾ, ਪਾਇਆ। ਕਿਉਂਕਿ ਮਸ਼ਮੂਲ ਬਾਦੀ ਹੈ ਨਾ ਦੀ ਜਿਹੜੀ ਸ਼ਨਕੋਂਡੀ ਅਸਲ ਪਿੰਡ ਕੋਰੀਆਂ। ਕੋਰੀਆਂ, ਅੱਛਾ। ਉਹ ਸਿਖਾਣਾ ਹੀ ਰਿਹਾ ਤੇ ਗਿਆ ਉਂਕਰੀ ਆ। ਇਹ ਮਾਈ ਜਿਹੜੀ ਆ ਨਾ, ਇਹ 600 ਵਰ੍ਹੇ ਦੀ ਮਾਲਕ ਦੀ ਬੰਦਾ, ਇਹਦਾ ਮਰ ਗਿਆ ਸੀ। ਇਹਨਾਂ ਰੌਲਾ ਇਹੋ ਹੀ ਪਿਆ ਸੀ ਕਿ ਤੂੰ ਆਪਣੇ ਦਿਓਰ ਨਾਲ ਹੱਕ ਕਰ ਲਾ। ਹੱਕ ਕਰ। ਮੈਂ ਨਹੀਂ ਕਰਨਾ। ਮੈਂ ਆਪ ਤੈਨੂੰ ਪੈਰੀ ਨਹੀਂ ਅਜੇ ਆਈ ਜੋਲੀ। ਮੈਂ ਪੈਰੀ ਦਾ ਧੂਆ ਮਾਰਨਾ, ਮੇਰੇ ਪੋਤੇ ਜਿਉਂਦੇ ਨੇ ਆਪੇ ਕਰ ਲਏ। ਅਸੀਂ ਜੱਦੀ 600 ਵਿਗੇ ਦੇ ਮਾਲਕ ਆ ਤੇ ਬਾਕੀ ਇੱਕ ਖੂਹ ਆ ਮਨਿਆਲੇ ਦਾ। ਸਾਡੇ 3 ਟੱਬਰ ਨੇ। ਜਿਹੜਾ ਸਾਡਾ ਟੱਬਰ ਆ ਨਾ, ਸਾਡੇ ਬੰਦੇ ਜਿਹੜੇ ਹਨ ਉਹ ਕੁਝ ਬਹੁਤੇ ਮੁਲਾਜ਼ਮ ਸਨ, ਪੜ੍ਹੇ ਲਿਖੇ ਆ। ਉਹਨਾਂ ਨੇ ਇੱਕ ਖੂਹ ਜਿਹੜਾ ਨਾ ਉਹ ਬੈ ਲਿਆ। ਉਹ ਤੋਂ ਰੰਗ ਲੱਗ ਗਿਆ। ਹਾਂ, ਉਹ ਮਨਿਆਲੇ ਦਾ ਖਾਤਾ ਜਿਹੜਾ ਨਾ ਉਹ ਬੈ ਲਿਆ। ਉਹਦਾ ਕਰਕੇ ਸਾਡੇ ਰਕਬਾ ਪਿੰਡ 'ਚ ਜ਼ਿਆਦਾ ਉਹ ਆਮ ਵੱਧ ਲਿਆ ਉਹਨਾਂ ਦਾ। ਇਸ ਕਰਕੇ ਸਾਡਾ ਰਕਬਾ ਜ਼ਿਆਦਾ। ਮੇਰੇ ਭਾਈ ਨੇ ਉੱਥੇ, ਮੇਰੇ ਚਾਚੇ ਬਾਬੇ ਦੇ ਪੋਤੇ ਨੇ, ਭਤੀਜੇ ਭਤਾਈਏ ਸਾਰੇ। ਇਹ ਆ ਕਿ ਕਬੀਲਾ ਇੱਕੋ ਆ। ਅਜੇ ਤੱਕ ਜਾਈਏ ਨਾ ਤੇ ਉਹ ਹੀ ਆਖੀ ਜਾਂਦੇ ਨੇ ਬਾਬਾ ਆਇਆ, ਮੈਨੂੰ ਨਹੀਂ ਪਤਾ ਵੀ ਇਹ ਕਿਹਦਾ ਹੈ। ਮੈਂ ਝੂਠ ਮੈਂ ਮਾਰਾਂ, ਕਿਉਂਕਿ ਮੈਨੂੰ 50 ਸਾਲ ਦੇ ਇੱਥੇ ਆਏ ਨਹੀਂ। ਅੱਧੀ ਸਦੀ ਹੋ ਗਈ। ਤੇ ਉਹ ਆਖੀ ਜਾਂਦੇ ਨੇ ਬਾਬਾ ਆਇਆ। ਬਾਬਾ ਕੀ ਹਾਲ ਹੈ? ਚੰਗਾ ਪੁੱਤ। ਨਹੀਂ ਪੁੱਛੀਦਾ ਕਿਦਾਂ? ਹਾਂ ਵੀ ਜਦੋਂ ਹਾਲ ਪੁੱਛਦਾ ਆਪਾਂ ਹਾਲ ਦੱਸ ਦਈਦਾ ਵਾ। ਠੀਕ ਹੈ, ਪੁੱਛ ਕੇ ਕੀ ਲੈਣਾ। ਤੇ ਅੱਲਾ ਦੀ ਮਿਹਰਬਾਨੀ ਆਏ ਤੇ ਮਾੜੇ ਆ ਕਿਉਂ ਜੇ ਆ ਕਿ ਥੋੜਾ ਹੀ ਅਰਸਾ ਰਹਿ ਗਿਆ, ਗੰਦੇ ਹੋ ਕੇ ਕਰੇ ਰੱਬ ਨਾ ਹੀ ਖੜੇ। ਚੰਗਾ ਅੱਲਾਹ ਪਾਕ ਤੁਹਾਡੀ ਹਯਾਤੀ ਦੇਵੇ, ਤੁਹਾਨੂੰ ਇਮਾਨ ਦੀ ਸਲਾਮਤੀ ਦੇਵੇ ਜੀ। ਗੰਦੇ ਅੱਲਾਹ ਪਾਕ ਕਿਉਂ ਬੰਦ ਕਰੇ। ਇਦਾਂ ਠੀਕ ਆ, ਤੁਹਾਨੂੰ ਅੱਲਾਹ ਨੇ ਇਦਾਂ ਜਜ਼ਾ ਮੰਗੀਦਾ ਵੀ ਨਹੀਂ। ਤਰਲਾ ਮਾਰੀਦਾ ਨਹੀਂ, ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ, ਨਾ ਕਰਨਾ ਚਾਹੀਦਾ। ਲੇਕਿਨ ਤਰਲਾ ਮਾਰੀਦਾ ਕਿਸੇ ਲੜੇ ਨੂੰ ਵੀ ਨਾ ਆ ਵੀ ਧੱਕੇ ਖਾ ਕੇ ਜਾਕੀ ਯਾਰ ਸਾਡੇ ਲਈ ਵੇਖੋ ਯਾਰ, ਤੇਰੀ ਮਿਹਨਤ ਕਰਨ ਦੇ ਆ, ਉਹ ਗਾਂ ਚਲੇ ਗਏ ਤੇ ਕੰਮ ਖਰਾਬ ਹੋਣਾ। ਨਹੀਂ, ਉੱਥੇ ਤਾਂ ਨੁਕਸਾਨ ਹੀ ਨੁਕਸਾਨ ਆ। ਤੇ ਉਹ ਮੰਨ ਨਹੀਂ ਜਾਂਦਾ। ਬਾਬਾ ਜੀ ਉਹਨਾਂ ਨਾਲ ਬੜੀ ਵਧੀਆ ਗੱਪਸ਼ਪ ਲੱਗੀ ਆ। ਬਹੁਤ ਰੌਣਕੀ ਬੰਦੇ ਆ ਤੇ ਕਾਫੀ ਜ਼ਿੰਦਗੀ ਦੇ ਤਜਰਬਾਤ ਵੀ ਇਹਨਾਂ ਨੇ ਆਪਣੇ ਦੱਸੇ ਆ। ਇੱਕ ਬਹੁਤ ਖਾਸ ਗੱਲ ਜਿਹੜੀ ਦੱਸੀ ਆ ਉਹ ਤੁਸੀਂ ਵੀ ਸੁਣੀ ਆ ਕਿ ਜਦੋਂ ਅੱਗ ਲੱਗੀ ਸੀ ਕਣਕ ਨੂੰ ਤੇ ਚੜ੍ਹਦੇ ਪੰਜਾਬ ਵਾਲੀ ਸਾਈਡ ਤੋਂ BSF ਜਿਹੜੀ ਆ ਨਾ, ਉਹਨਾਂ ਨੇ ਆ ਕੇ ਅੱਗ ਬੁਝਾਈ ਸੀ। ਤੇ ਅਸੀਂ ਆਪਣੀ ਅਕਸਰ ਵੀਡੀਓ ਦੇ ਵਿੱਚ ਇਹ ਜ਼ਿਕਰ ਕਰੀਦਾ ਹੁੰਦਾ। ਇੱਕ ਇਹ ਅਪੀਲ ਕਰਦੇ ਆ ਕਿ ਜਿਹੜੇ ਵਾਘੇ ਤੇ ਹੈ ਨਾ, ਸ਼ਾਮ ਨੂੰ ਪਰੇਡ ਹੁੰਦੀ ਹੈ ਨਾ ਜੀ, ਉਹ ਫੁੱਲ ਸੁੱਟਿਆ ਕਰੀਏ। ਇੱਕ ਦੂਜੇ ਵੱਲ ਫੁੱਲ ਸੁੱਟਿਆ ਕਰੀਏ। ਉਧਰ ਵਾਲੇ ਸਾਡੇ ਵੱਲ ਨੂੰ ਸੁੱਟਣ, ਸਾਡੇ ਵਾਲੇ ਉਧਰ ਵਾਲੇ ਨੂੰ ਸੁੱਟਣ। ਤੇ ਮੇਰਾ ਖਿਆਲ ਹੈ ਕਿ ਇਹਦੀ ਜਿਹੜੀ ਹੈ ਨਾ ਇੱਕ ਅੱਛਾ ਤਾਸਰ ਇਹਦਾ ਸਾਹਮਣੇ ਆਏਗਾ ਔਰ ਲੋਕਾਂ ਦੇ ਵਿੱਚ ਮੁਹੱਬਤ ਜਿਹੜੀ ਨਾ ਹੋਰ ਜ਼ਿਆਦਾ ਵਧੇਗੀ ਇਨਸ਼ਾਅੱਲਾ ਜੀ। ਨਵੇਂ ਪ੍ਰੋਗਰਾਮ ਦੇ ਵਿੱਚ ਨਵੇਂ ਬਜ਼ੁਰਗਾਂ ਨਾਲ ਨਵੀਂ ਜਗ੍ਹਾ ਤੇ ਤੁਹਾਡੀ ਖਿਦਮਤ ਹਾਜ਼ਰ ਹੋਵਾਂ ਜੀ। ਰੱਬ ਰਾਖਾ।